ਦਿਲ ਤੇ ਕਰਦਾ ਵਤਨ ਨੂੰ ਤੇ ਭਾਵੇਂ ਉਹ ਤੋਤੇ ਆਂਗਣ ਹਾਏ ਵਤਨ ਹਾਏ ਹੁੰਦੀ ਤਾਂ ਦਰਖਤ ਦੀ ਖੁੱਟੇ ਹੈ ਨਾ, ਪਰ ਵਤਨ ਵਤਨ ਹੀ ਹੁੰਦਾ ਹੈ। ਅਸੀਂ ਇੱਥੇ ਆ ਕੇ ਤੇ ਜਲੀਲੀ ਹੁੰਦੇ ਭਾਵੇਂ ਕਿੱਡੇ ਵੀ ਅਮੀਰ ਹੋ ਜਾਈਏ। ਹੁਣ ਚੁਬਾਰੇ ਵੀ ਪਏ ਨੇ, ਸਾਨੂੰ ਕੱਚੇ ਚੰਗੇ ਇਹਨੇ ਇੱਥੇ ਬਾਹਮਣ ਸਨ, ਲਾਂਬੇ ਕਹਿੰਦੇ ਸਨ ਉਹਨਾਂ ਲਾਂਬੇ। ਅੱਛਾ, ਉਹਨਾਂ ਦਾ ਕੋਈ ਨਾਂ ਚੇਤਾ ਨਹੀਂ, ਸਿਰਫ ਇੱਕ ਗੁਰਬਖਸ਼ ਸਿੰਘ ਦੇ ਨਾਂ ਦਾ ਪਤਾ। ਗੁਰਬਖਸ਼ ਸਿੰਘ? ਗੁਰਬਖਸ਼ ਸਿੰਘ ਹੁੰਦਾ ਸੀ, ਉਹਦਾ ਚੁਬਾਰਾ 3 ਮੰਜ਼ਲਾ ਸੀ। ਉਹਦਾ ਚੁਬਾਰਾ 3 ਮੰਜ਼ਲਾ ਸੀ? ਹੁਣ ਵੀ ਹੈ, ਮੌਜੂਦ ਹੈ। ਉਹ ਜਿਹੜੇ ਉਹਨਾਂ ਦਾ ਘਰ ਹਲੇ ਮੌਜੂਦ ਹੈ? ਕਿਹੜੀ ਸਾਈਡ ਤੇ ਪਿੰਡ ਤੋਂ? ਪਿੰਡ ਦੀ ਸਾਹਮਣੇ ਗਲੀ ਜਾਂਦਾ ਉਹੀ ਲਾਂਬਿਆਂ ਵਾਲੀ ਗਲੀ ਅੰਜ ਚਲੇ ਜਾਂਦੀ, ਉਹ ਅੰਜ ਜਾਂਦੀ। ਉਹ ਲਾਂਬਿਆਂ ਦਾ ਕਾਰੋਬਾਰ ਵਗੈਰਾ ਹੈਗਾ ਸੀ ਇੱਥੇ ਪਿੰਡ ਦੇ ਵਿੱਚ? ਉਹਨਾਂ ਦਾ ਕਾਰੋਬਾਰ ਉਹ ਤੇ ਬਹੁਤ ਦੱਸਦੇ ਨੇ, ਕਈਆਂ ਦੀਆਂ ਆੜਤਾਂ ਸਨ, ਕੋਈ ਬਾਹਰ ਅੰਦਰ ਕਰਦੇ ਸਨ। ਉਹ ਅਮੀਰ ਸਨ, ਖੱਤਰੀ ਜ਼ਿਆਦੇ। ਅੱਛਾ, ਖੱਤਰੀ ਸਨ? ਉਹ ਖੱਤਰੀ ਸਨ। ਲਾਂਬੇ ਉਂਝੀ ਉਹਨਾਂ ਦਾ ਆਲ ਸੀ ਕੋਈ। ਬਈ ਇਹ ਤੇ ਸਾਡੀ ਗੱਲ ਦੱਸਣ ਦੇ ਨਹੀਂ, ਗੁਰਮੁਖ ਸਿੱਖ ਹੁੰਦਾ ਸੀ। ਹਾਂਜੀ। ਉਹ ਅਸੀਂ ਨਿੱਕੇ ਨਿੱਕੇ ਸਨ, ਉੱਪਰੋਂ ਥਈ ਜੀ ਔਲਾਦ ਸੀ ਸਾਡੀ ਪੇ ਦੀ। ਉਹ ਆਂਦਾ ਸੀ ਮੈਂ ਆਪਣੇ ਬੱਚੇ ਨਹੀਂ ਜਾਣ ਦੇਣੇ। ਅੱਛਾ। ਮੈਂ ਆਪ ਬਾਰਡਰ ਪਾਰ ਕਰਕੇ ਆਵਾਂਗਾ, ਮੈਂ ਆਪਣੇ ਭਾਵੇਂ ਗੱਡੇ ਤੇ ਲੈ ਜਾ। ਅੱਛਾ। ਹਾਂਜੀ। ਤੇ ਫਿਰ ਅਸੀਂ ਆਖਿਆ ਵੀ ਤੇਰੀ ਤਾਂ ਦੁਸ਼ਮਣੀ ਹੋਣੀ ਹੈ ਤੇ ਤੂੰ ਜਾਣੇ ਤੇ ਜਿਵੇਂ ਦੇ ਅਸੀਂ ਆਏ। ਉਹ ਆਖਦਾ ਭਾਈ ਤੇਰੀ ਸਿੱਖਾਂ 'ਚ ਬੁਰਾਈ ਹੋਣੀ ਵੀ ਤੂੰ ਮੁਸਲਮਾਨਾਂ ਨੂੰ ਲਈ ਫਿਰਨਾ। ਸਾਡੇ ਹੁਣ ਮਗਰ ਚੜੇ ਨੇ ਤੇ ਸਾਨੂੰ ਤਾਂ ਵੱਢਣ ਟੁੱਕਣ ਨੂੰ ਰਾਜੀ ਸਨ। ਕੱਚੇ ਸੀ ਕਿ ਪੱਕੇ ਸੀ? ਇੱਕ ਪੱਕਾ ਸੀ, ਬਾਕੀ ਕੱਚੇ ਸਨ। ਤੁਹਾਡਾ ਪਤਾ ਤੁਹਾਨੂੰ ਕਿ ਘਰ ਕਿਹੜੀ ਸਾਈਡ ਤੇ ਸੀ ਪਿੰਡ ਦੇ ਵਿੱਚ? ਸਾਡਾ ਘਰ ਜਿਹੜੀ ਸਾਡੀ ਮਸੀਤ ਸੀ ਉਹਦੇ ਨਾਲ ਹੀ ਗਲੀ ਪੈਂਦੀ ਸੀ ਤੇ ਉਹਦੇ ਵਿੱਚ ਹੀ ਸਾਡਾ ਘਰ। ਕਿੰਨੇ ਕਮਰੇ ਸੀ ਘਰ ਦੇ? ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।
ਪਿੰਡ ਉਦੋਂ ਕੀ ਲੱਭ ਹੈ ਜੀ ਪੁਰਾਣੇ ਮਕਾਨ ਤੁਹਾਡੇ। ਅੱਛਾ ਸਾਰੀ ਬਾਹਮਣਾਂ ਵਾਲੀ ਹਿੰਦੂਆਂ ਵਾਲੀ ਗਲੀ ਸੀ ਇਹ? ਹਾਂਜੀ ਸਹੀ ਹੋ ਗਿਆ, ਲਾਭਿਆਂ ਵਾਲੀ ਗਲੀ ਸੀ ਜੀ। ਇਹ ਪਿੰਡ ਦੇ ਛੱਤ ਦੇ ਉੱਤੋਂ ਬਣਾ ਰਹੇ ਵੀਡੀਓ। ਇਸ ਜਗ੍ਹਾ ਤੇ ਵੀ ਘਰ ਸੀ? ਹਾਂਜੀ ਇਸ ਕਾਰਨ ਜਗ੍ਹਾ ਚੁਬਾਰਾ ਸੀ ਇਹ? ਚੁਬਾਰਾ ਸੀ। ਡਬਲ ਮੰਜ਼ਲਾ? ਹਾਂਜੀ ਕਿੰਨੇ ਕਮਰੇ ਹੁੰਦੇ ਸੀ ਇੱਥੇ? ਇੱਥੇ ਤਕਰੀਬਨ ਕਮਰੇ ਹੈ ਸਾਨੂੰ ਕੋਈ 15-16 ਸੀ। 15-16? ਸਹੀ ਹੋ ਗਿਆ। 47 ਤੋਂ ਬਾਅਦ ਹੁਣ ਇਹਨੂੰ ਖਤਮ ਕੀਤਾ ਤੁਸੀਂ? ਤੇ ਇੱਟ ਦੇ ਵਿੱਚੋਂ ਕਿੰਨੀ ਕੁ ਨਿਕਲ ਆਈ ਹੋਣੀ ਹੈ? ਇੱਟ ਭਾਈ ਉਹ ਲੱਗੀ ਵੀ ਉਹ ਅੰਦਰਾਂ ਇੱਕ ਲੱਗੀ ਆ ਲੱਗੀ ਵੀ ਉਹ ਪਿੱਛੇ ਲੱਗੀ। ਮੈਨੂੰ ਤਾਂ ਲੱਗਦਾ ਲੱਖ ਕੁ ਇੱਟ ਨਿਕਲ ਆਈ ਹੋਣੀ ਇੱਥੋਂ। ਪਤਾ ਨਹੀਂ। ਅੱਛਾ ਇਹ ਲੈਂਟਰ ਪਿਆ ਸੀ ਉੱਪਰ ਕਿ ਕੀ ਸੀ, ਗਾਰਡਰ ਸਨ? ਇਹ ਬਾਲੇ ਪਏ। ਅੱਛਾ ਬਾਲੇ। अस्सलाम वालेकुम, सत श्री अकाल, आदाब ਦੋਸਤੋ। ਅੱਜ ਅਸੀਂ ਪਿੰਡ ਉਦੋਵਾਲੀ, ਤਹਿਸੀਲ ਨੌਸ਼ਹਿਰਾ, ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਆਏ ਹਾਂ। ਇਹ ਇੱਥੋਂ ਦੇ ਅਸੀਂ ਇੱਕ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਕੋ ਇਸ ਪਿੰਡ ਦੀ ਤੇ ਉਹਨਾਂ ਦਾ ਜਿਹੜਾ ਪਿੰਡ ਸੀ ਇੰਡੀਆ ਦੇ ਵਿੱਚ ਉਹਦੀ ਮਾਲੂਮਾਤ ਲਵਾਂਗੇ ਤੇ ਆਓ ਗੱਲਬਾਤ ਕਰਦੇ ਹਾਂ ਬਜ਼ੁਰਗਾਂ ਦੇ ਨਾਲ। अस्सलाम वालेकुम ਬਜ਼ੁਰਗੋ। ਕੀ ਨਾਮ ਹੈ ਤੁਹਾਡਾ? ਮੇਰੇ ਨਾਂ ਤਾ ਮੁਹੰਮਦ ਹੈ। ਤਾ ਮੁਹੰਮਦ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਮੇਰੇ ਪੇ ਦਾ ਨਾਂ ਫਜ਼ਲਦੀਨ ਠੇਕੇਦਾਰ। ਤੇ ਦਾਦਾ ਜੀ ਦਾ ਨਾਮ ਕੀ ਹੈ? ਦਾਦਾ ਅਲੀਪੁਰ, ਉਹ ਮਤਲਬ ਅਲੀ ਬਖਸ਼ ਸੀ ਉਹਦੇ ਨਾਂ ਤੇ ਉਹਦੇ, ਸਾਨੂੰ ਵੀ ਨਹੀਂ ਪਤਾ ਉਹਦਾ ਤੇ। ਅੱਛਾ ਅੱਛਾ ਅੱਛਾ। ਹਾਂਜੀ। ਬਜ਼ੁਰਗੋ ਇਹ ਦੱਸੋ ਕਿ ਇੰਡੀਆ ਦੇ ਵਿੱਚ ਕਿਹੜਾ ਪਿੰਡ ਸੀ ਆਪਣਾ? ਪਿੰਡ ਮੇਰਾ ਸਰਥਲੀ ਸੀ। ਤੇ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਨਾਲ ਬਜਰੂੜ ਵੀ ਲੱਗਦਾ ਸੀ, ਹਾਂਜੀ। ਉਦੋਂ ਅੱਗੇ ਨੰਗਲ ਵੀ ਲੱਗਦਾ ਸੀ, ਅੱਛਾ। ਉਦੋਂ ਇਹ ਸਾਈਡ ਤੇ ਬਿਆਣਾ ਤੇ ਸਰਾਂ ਐਕਣਾ ਦੇ ਪਿੰਡ ਲੱਗਦੇ, ਨਾਲ ਤਖਤਗੜ੍ਹ ਸ਼ਹਿਰ ਵੀ ਲੱਗਦਾ ਸੀ। ਸਹੀ ਸਹੀ ਸਹੀ। ਹਾਂਜੀ। ਇਹ ਦੱਸੋ ਕਿ ਉਹਦੀ ਤਹਿਸੀਲ ਕਿਹੜੀ ਸੀ? ਸਾਡੇ ਦੀ ਹਾਂਜੀ। ਤਹਿਸੀਲ ਉਨਾ ਸੀ, ਤੇ ਜ਼ਿਲ੍ਹਾ? ਜ਼ਿਲ੍ਹਾ ਹੁਸ਼ਿਆਰਪੁਰ। ਹੁਸ਼ਿਆਰਪੁਰ। ਤੇ ਕਿਹੜੀ ਬਰਾਦਰੀ ਆਪਣੀ? ਗੁੱਜਰ ਹੈ। ਗੁੱਜਰ ਹੈ? ਹਾਂਜੀ। ਤੇ ਗੋਤ ਕਿਹੜੀ ਆਪਣੀ? ਗੋਤ ਖਟਾਣੇ। ਗੋਤ ਤੁਹਾਡੀ ਖਟਾਣੇ? ਹਾਂਜੀ। ਸਹੀ ਹੋ ਗਿਆ। ਗੋਤ ਸਾਡਾ ਖਟਾਣੇ। ਇਸ ਟਾਈਮ ਕਿਹੜੇ ਪਿੰਡ 'ਚ ਬੈਠੇ ਹੋ? ਉਦੋਂ ਵਾਲੀ। ਉਦੋਵਾਲੀ। ਹਾਂਜੀ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਬੱਦੋਗੀ ਵੀ ਲੱਗਦਾ ਹੈ ਹਾਂਜੀ। ਤੇ ਭੀਮਾ ਦਾ ਠੱਠਾ ਵੀ ਲੱਗਦਾ ਹੈ, ਬਖਸ਼ੀਸ਼ਪੁਰਾ ਵੀ ਲੱਗਦਾ ਹੈ, ਹੰਬੋਗੀ ਵੀ ਲੱਗਦੀ ਹੈ। ਸਹੀ ਹੋ ਤੇ ਗਿਆ। ਮਾਕੇ ਵਾਲੀ ਬਿਲਕੁਲ ਨਜ਼ਦੀਕ ਹੈ। ਸਹੀ ਹੋ ਗਿਆ। ਅਸੀਂ ਤੁਹਾਡੇ ਪਿੰਡ ਦੇ ਬਾਰੇ ਵੀ ਪੁੱਛਾਂਗੇ, ਇਹਦੇ ਵੀ ਤੁਸੀਂ ਗੱਲਾਂ ਬਾਤਾਂ ਸੁਣੀਆਂ ਹੋਣੀਆਂ ਆਪਣੇ ਬਜ਼ੁਰਗਾਂ ਕੋ, ਇਹਦੇ ਬਾਰੇ ਵੀ ਤੁਹਾਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਤੇ ਇਹ ਦੱਸੋ ਸਭ ਤੋਂ ਪਹਿਲੇ ਤੁਹਾਡਾ ਜਿਹੜਾ ਪਿੰਡ ਸੀ ਇੰਡੀਆ 'ਚ, ਉਹ ਕਿਵੇਂ ਦਾ ਪਿੰਡ ਸੀ? ਤੇ ਦੂਸਰਾ ਤੁਸੀਂ ਤੇ ਉੱਥੇ ਰਹਿੰਦੇ ਰਹੇ ਹੋ ਤੇ ਉੱਥੇ ਕਿਹੜੀ ਕਿਹੜੀਆਂ ਬਰਾਦਰੀਆਂ ਆਬਾਦ ਸੀ? ਸਾਡੀ ਬਲਾਦਰੀ 'ਚ ਮੋਨੇ ਬਾਹਮਣ ਵੀ ਆਏ ਸਨ। ਗੁੱਜਰਾਂ ਦੇ ਵਿੱਚ? ਗੁੱਜਰਾਂ ਦੇ ਵਿੱਚ। ਅੱਛਾ। ਤੇ ਗੁੱਜਰ ਉਂਝ ਜ਼ਿਆਦਾ ਸਨ। ਮੁਸਲਮਾਨ? ਮੁਸਲਮਾਨ। ਤੇ ਬਾਹਮਣ ਘੱਟ ਸਨ। ਰਾਜਪੂਤਾਂ ਦੇ ਵੀ 4 ਘਰ ਹੈ ਸਨ, 4-5 ਘਰ ਸਿੱਖਾਂ ਦੇ ਤੇ। ਅੱਛਾ। ਤੇ ਮੋਨੇ ਜੱਟਾਂ ਦੇ ਜਿਹੜੇ ਹੁੱਕਾ ਪੀਂਦੇ ਸਨ। ਅੱਛਾ, ਜੱਟਾਂ ਦੇ ਵੀ ਘਰ ਹੈ ਸਨ? ਜੱਟਾਂ ਦੇ ਘਰ ਕੋਈ 5-7 ਸਨ ਤੇ ਬਾਹਮਣਾਂ ਦੇ ਘਰ ਸਨ 5-6। ਤੁਹਾਨੂੰ ਉਹਨਾਂ ਬਾਹਮਣਾਂ ਦੇ ਨਾਂ ਚੇਤਾ ਨੇ? ਨਾ ਮੈਨੂੰ ਇੱਕ ਦਾ ਹੀ ਪਤਾ, ਪੂਰਨ ਹੁੰਦਾ ਸੀ ਬਾਹਮਣ, ਪੂਰਨ, ਮੇਲਾ, ਹੀਰਾ। ਅੱਛਾ, ਹੀਰਾ। ਜਿਹੜੇ ਉੱਥੇ ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੇ ਵਿੱਚ? ਉਹਦੇ ਵਿੱਚ ਲੰਬੜਦਾਰ ਮਾਮਦੀਨ ਲੰਬੜਦਾਰ ਸੀ। ਮਾਮਦੀਨ? ਹਾਂਜੀ। ਤੇ ਉਹ ਸ਼ੇਖ ਦੇ ਕੋਟ ਬੈਠੇ ਨੇ ਉਹਦੇ ਮੁੰਡੇ। ਅੱਛਾ। ਨਹੀਂ ਇਹ ਗੁੱਜਰਾਂ ਦੇ ਸੀ ਕਿ ਰਾਜਪੂਤਾਂ ਦਾ ਸੀ? ਨਹੀਂ ਹੈ ਲੰਬੜਦਾਰ ਉਹੀ ਸੀ। ਨਹੀਂ ਗੁੱਜਰ ਸਨ ਕਿ ਰਾਜਪੂਤ? ਗੁੱਜਰ। ਅੱਛਾ। ਪਿੰਡ ਦੀ ਲੰਬੜਦਾਰੀ ਇੱਕ ਹੀ ਸੀ? ਇੱਕੋ ਹੀ ਸੀ ਮੇਰੇ ਖਿਆਲ। ਸਹੀ ਹੋ ਗਿਆ। ਤੇ ਪਿੰਡ ਦੇ ਵਿੱਚ ਸਕੂਲ ਵਗੈਰਾ ਹੈ ਸੀ? ਸਾਡੇ ਪਿੰਡ ਸਕੂਲ ਕੋਈ ਨਹੀਂ ਸੀ। ਸਕੂਲ
ਬਜਰੂੜ ਦੇ ਨਾਲ ਸੜਕ ਦੇ ਉੱਤੇ ਸੀ। ਅੱਛਾ, ਤੁਸੀਂ ਪੜਨ ਜਾਂਦੇ ਰਹੇ ਹੋ? ਆਪ ਸਾਡੇ ਵਡੇਰੇ ਜਾਂਦੇ ਹੋਣਗੇ, ਸਾਡੀ ਤੇ ਜਦੋਂ ਉਮਰ ਹੀ ਨਹੀਂ ਸੀ। ਤੁਹਾਡੀ 10-12 ਸਾਲ ਉਮਰ ਸੀ ਕਿ ਜ਼ਿਆਦਾ ਸੀ? ਸਾਡੀ ਕੋਈ 9 ਦਾ ਹਿਸਾਬ ਹੋਵੇ, 10 ਹੋਵੇ। ਅੱਛਾ, ਹਾਂ, ਅਸੀਂ ਸਕੂਲੇ ਜਾਣ ਚੁੱਕੇ ਨਹੀਂ ਸਾਂ। ਸਹੀ ਹੋ ਗਿਆ। ਬਜ਼ੁਰਗੋ ਇਹ ਦੱਸੋ ਕਿ ਤੁਹਾਡੀ ਜ਼ਮੀਨ ਕਿੰਨੀ ਸੀ ਉੱਥੇ? ਜ਼ਮੀਨ ਮੇਰੀ ਹੈ 10-11 ਕਿੱਲੇ। ਅੱਛਾ, ਸਹੀ ਹੋ ਗਿਆ। ਤੇ ਹੋਰ ਮਸਜਿਦ ਪਿੰਡ ਦੇ ਵਿੱਚ ਹੈ ਸੀ ਜਾਂ ਗੁਰਦੁਆਰਾ? ਗੁਰਦੁਆਰਾ ਵੀ ਸਾਡੇ ਪਿੰਡ 'ਚ ਆਇਆ ਸੀ, ਸਾਡੇ ਪਿੰਡੋਂ ਬਾਹਰ ਨਿਕਲ ਕੇ ਸੀ। ਤੇ ਮਸੀਤਾਂ ਸਾਡੇ ਪਿੰਡ ਗੂਆਂ ਝਾੜੀਆਂ 2 ਸਨ। ਹਾਂ, ਕਿਹੜੀ ਕਿਹੜੀ ਸਾਈਡ ਤੇ ਸੀ ਮਸਜਿਦ? ਮਸਜਿਦ ਇੱਕ ਤੇ ਇੱਧਰ ਪਹਾੜ ਪਾਸੇ ਸੀ, ਇੱਕ ਦੱਖਣ ਪਾਸੇ। ਪਿੰਡ ਉਹ ਪਿੰਡ ਦੇ ਵਿੱਚ ਸੀ, ਸਾਡੀ ਥੋੜੀ ਬਾਹਰ ਨਿਕਲ ਕੇ ਸੀ। ਸਹੀ ਹੋ ਗਿਆ। ਸਾਡੀ ਮਸਜਿਦ ਬਾਹਰ ਸੀ। ਮਸਜਿਦਾਂ ਕੱਚੀਆਂ ਸੀ ਕਿ ਪੱਕੀਆਂ ਸੀ? ਉਹ ਗੁੰਮਜ ਝਾੜੀਆਂ ਸਨ ਵੱਡੀਆਂ, ਜਿਵੇਂ ਬਾਬੇ ਸ਼ਾਮ ਨੇ ਪੜਦਾ ਗੁੰਮਜ। ਅੱਛਾ, ਹਾਂਜੀ, ਮਸਜਿਦਾਂ ਵੱਡੀਆਂ ਸਨ। ਸਹੀ ਹੋ ਗਿਆ। ਤੁਹਾਡੇ ਜਿਹੜੇ ਘਰ ਬਾਹਰ ਸੀ ਉੱਥੇ ਪਿੰਡ ਦੇ ਵਿੱਚ, ਉਹ ਕੱਚੇ ਸੀ ਕਿ ਪੱਕੇ ਸੀ? ਇੱਕ ਪੱਕਾ ਸੀ, ਬਾਕੀ ਕੱਚੇ ਸਨ। ਤੁਹਾਡਾ ਪਤਾ ਤੁਹਾਨੂੰ ਕਿ ਘਰ ਕਿਹੜੀ ਸਾਈਡ ਤੇ ਸੀ ਪਿੰਡ ਦੇ ਵਿੱਚ? ਸਾਡਾ ਘਰ, ਜਿਹੜੀ ਸਾਡੀ ਮਸੀਤ ਸੀ ਉਹਦੇ ਨਾਲ ਹੀ ਗਲੀ ਪੈਂਦੀ ਸੀ, ਤੇ ਉਹਦੇ ਵਿੱਚ ਹੀ ਸਾਡਾ ਘਰ। ਕਿੰਨੇ ਕਮਰੇ ਸੀ ਘਰ ਦੇ? ਘਰ ਦੇ ਕਮਰੇ 2 ਸਨ, ਇੱਕ ਬੈਠਕ ਦਾ, ਇੱਕ ਘਰ ਦਾ। ਹੋਰ ਜਿਹੜੇ ਚਲਾਨੀਆਂ ਚਲੂਨੀਆਂ ਇਹ ਤੇ ਕੀ ਕਹਿਣੇ ਹੁੰਦੇ, ਉਹ ਰੋਟੀ ਅੱਛਾ, ਮੱਝਾਂ ਡੰਗਰ ਤੁਸੀਂ ਡੇਰਿਆਂ ਤੇ ਰੱਖੇ ਹੁੰਦੇ ਸੀ ਕਿ ਹਵੇਲੀਆਂ ਬਣਾਈਆਂ ਸੀ? ਪਿੰਡ ਆਪਣੇ ਸਾਡੇ ਨਾਲ, ਘਰ ਦੇ ਨਾਲ ਬੇਲੀਆਂ ਹੁੰਦੀਆਂ। ਸਾਡੇ ਚੋਰੀ ਕੋਈ ਨਹੀਂ ਸੀ। ਅੱਛਾ, ਨਾ ਅਸੀਂ ਡੰਗਰਾਂ ਕੋਲ ਸੌਂਦੇ ਪੈਂਦੇ ਸਾਂ। ਸਹੀ ਹੋ ਗਿਆ। ਹਾਂ, ਚਾਹੇ ਘਰ 'ਚ ਬੰਨੇ ਹੋਣ, ਕਈਆਂ ਘਰ 'ਚ ਵਿਹਲੇ ਥਾਂ ਹੁੰਦੇ ਸਨ ਬਥੇਰੇ, ਕਈਆਂ ਘਰ 'ਚ ਬੰਨੇ ਹੁੰਦੇ, ਕਈਆਂ ਨਾਲ ਹਵੇਲੀਆਂ ਬਣਾਈਆਂ ਉੱਥੇ ਬੰਨਦੇ ਸਨ। ਸਹੀ ਹੋ ਗਿਆ। ਹਾਂਜੀ। ਅੱਛਾ ਬਜ਼ੁਰਗੋ, ਇਹ ਦੱਸੋ ਕਿ ਤੁਸੀਂ ਜਿਹੜੀ ਤੁਹਾਡੀ ਜ਼ਮੀਨ ਸੀ ਉੱਥੇ ਆਪਣੇ ਡੇਰਿਆਂ ਵਗੈਰਾ ਤੇ ਜਾਂਦੇ ਸੀ ਜਿੱਥੇ ਖੂਹ ਲੱਗੇ ਸਨ? ਨਹੀਂ, ਉੱਥੇ ਸਾਡਾ ਕੋਈ ਖੂਹ ਨਹੀਂ ਸੀ। ਅੱਛਾ, ਐਵੇਂ ਅਸੀਂ ਕਹੀਏ, ਸਾਡੀ ਜ਼ਮੀਨ ਕੁਝ ਇੱਥੇ ਸੀ, ਕੁਝ ਦਰਿਆ ਦੇ ਕੰਢੇ ਚੌਂਤੇ ਸੀ। ਚੌਂਤਾ ਪਿੰਡ ਹੈ ਪਰ ਦਰਿਆ ਦੇ ਕੰਢੇ ਤੇ। ਅੱਛਾ, ਉੱਥੇ ਸੀ ਜ਼ਮੀਨ ਤੁਹਾਡੀ? ਹਾਂ, ਬਜਰੂੜ ਤੋਂ ਪਰਾਂ। ਅੱਛਾ ਬਜ਼ੁਰਗੋ, ਜਿਹੜੇ ਉੱਥੇ ਹਿੰਦੂ ਜਾਂ ਸਿੱਖ ਰਹਿੰਦੇ ਸੀ ਤੇ ਉਹਨਾਂ ਮੁਸਲਮਾਨਾਂ ਨਾਲ ਕਿੱਦਾਂ ਦਾ ਸੀ ਉਹਨਾਂ ਦਾ? ਬਈ ਇਹ ਤੇ ਸਾਡੀ ਗੱਲ ਦੱਸਣ ਦੇ ਨਹੀਂ। ਗੁਰਮੁਖ ਸਿੱਖ ਹੁੰਦਾ ਸੀ। ਹਾਂਜੀ। ਉਹ ਅਸੀਂ ਨਿੱਕੇ ਸਨ, ਉੱਪਰੋਂ ਥਈ ਜੀ ਔਲਾਦ ਸੀ ਸਾਡੀ ਪੇ ਦੀ। ਉਹ ਆਂਦਾ ਸੀ ਮੈਂ ਆਪਣੇ ਬੱਚੇ ਨਹੀਂ ਜਾਣ ਦੇਣੇ। ਅੱਛਾ, ਮੈਂ ਆਪ ਬਾਰਡਰ ਪਾਰ ਕਰਕੇ ਆਵਾਂਗਾ, ਮੈਂ ਆਪਣੇ ਭਾਵੇਂ ਗੱਡੇ ਤੇ ਲੈ ਜਾ। ਅੱਛਾ, ਹਾਂਜੀ। ਤੇ ਫਿਰ ਅਸੀਂ ਆਖਿਆ ਵੀ ਤੇਰੀ ਤਾਂ ਦੁਸ਼ਮਣੀ ਹੋਣੀ ਹੈ ਤੇ ਤੂੰ ਜਾਣੇ ਤੇ ਜਿਵੇਂ ਦੇ ਅਸੀਂ ਆਏ। ਉਹ ਕਹਿੰਦਾ ਭਾਈ ਤੇਰੀ ਸਿੱਖਾਂ 'ਚ ਬੁਰਾਈ ਹੋਣੀ ਵੀ ਤੂੰ ਮੁਸਲਮਾਨਾਂ ਨੂੰ ਲਈ ਫਿਰਦਾ। ਅੱਛਾ, ਸਾਡੇ ਹੁਣ ਮਗਰ ਚੜੇ ਨੇ ਤੇ ਸਾਨੂੰ ਤਾਂ ਵੱਢਣ ਟੁੱਕਣ ਨੂੰ ਰਾਜੀ ਸਨ। ਅੱਛਾ, ਜਦੋਂ ਤੁਸੀਂ ਪਿੰਡੋਂ ਨਿਕਲੇ ਹੋ 47 ਵੇਲੇ, ਉਹਦੇ ਬਾਰੇ ਥੋੜਾ ਜਿਹਾ ਰੋਸ਼ਨੀ ਡਾਲੋ ਨਾ। ਇੰਨਾ ਕੱਪੜਾ ਵੀ ਨਹੀਂ ਅਸੀਂ ਚੁੱਕਿਆ, ਜੰਦਾ ਲਾ ਕੇ ਵੀ ਚਲੋ। ਸਾਨੂੰ ਇਹ ਨਹੀਂ ਸੀ ਪਤਾ ਵੀ ਬੰਡਵਾਰਾ ਹੋ ਗਿਆ, ਬਈ ਰੌਲਾ ਗੋਲਾ ਪੈਣਾ, ਕੱਲ ਪਰਸੋਂ ਨੂੰ ਫੇਰ ਆ ਜਾਣਾ ਸੀ ਘਰ। ਅੱਛਾ, ਅਸੀਂ ਜੰਦੇ ਲਾ ਕੇ ਡੰਗਰ ਵੀ ਛੱਡਿਆ ਨੇ, ਸਭ ਕੁਝ ਛੱਡਿਆ ਨੇ। ਸਾਨੂੰ ਸਲਾਮ ਅਲੈਕੁਮ ਹੋ ਗਈ। ਜਦੋਂ ਅਸੀਂ ਟੁਰ ਕੇ ਆਏ ਸੀ, ਨਿੱਕੇ ਸਨ, ਸਾਡੇ ਮਾਂ ਬਾਪ ਨੇ ਕਿੰਨੇ ਕੁ ਚੁੱਕਣੇ ਸਨ। ਅਸੀਂ 3-4 ਜੀ ਸਨ। ਪੂਰਾ ਪਿੰਡ ਜਿਹੜਾ ਸੀ ਉਹ ਇੱਕੋ ਵਾਰੀ ਨਿਕਲਿਆ ਕਿ ਲਹਿਦਾ ਨਿਕਲੇ? ਕੋਈ ਇੰਝ ਨੂੰ ਗਿਆ, ਪਾਰ ਟੱਪ ਗਿਆ, ਕੋਈ ਆ ਟੱਪ ਗਿਆ, ਐਵੇਂ ਖਿਲਰ ਕੇ ਨਿਕਲੇ ਨੇ, ਇਕੱਠੇ ਨਹੀਂ ਗਏ। ਅੱਛਾ, ਤੇ ਫਿਰ ਅਸੀਂ ਤੇ ਇੱਧਰ ਨੂੰ ਗਏ ਆਪਣੇ ਨਾਨਕੇ। ਸਾਡੇ ਨਾਨਕੇ ਪਹਾੜੇ ਸਨ। ਕਿਹੜਾ ਪਿੰਡ ਸੀ? ਉਹ ਕਿਵੇਂ ਬਾਤ ਸੀ। ਅੱਛਾ, ਉਹ ਕਾਗਜ਼ੀ ਨਹੀਂ ਸੀ, ਹੈ ਰਾਜਗਰੀ ਦਾ ਮੋਜਾ, ਰਾਜਗਰੀ ਸੀ ਐਕੜਾਂ ਦੇ। ਤੇ ਉਹ ਫਿਰ ਅਸੀਂ ਉੱਥੋਂ ਧੱਕੇ ਖਾਂਦੇ ਹੀ ਆਏ ਜੀ। ਸਾਡਾ ਕੋਈ ਹਾਲ ਨਹੀਂ, ਐਵੇਂ ਕਹੀਏ। ਸਿਰਫ ਤੁਹਾਡਾ ਟੱਬਰ ਆਪਣੇ ਨਾਨਕਿਆਂ ਦੇ ਗਿਆ ਕਿ ਹੋਰ ਵੀ ਲੋਕ ਉਧਰ ਨੂੰ ਗਏ ਸੀ? ਹੈਂ ਜੀ? ਹੋਰ ਵੀ ਲੋਕ ਤੁਹਾਡੇ ਨਾਨਕਿਆਂ ਦੇ ਪਿੰਡ ਨੂੰ ਗਏ ਸੀ? ਨਹੀਂ, ਹੋਰ ਲੋਕਾਂ ਦੇ ਜਿਨ੍ਹਾਂ ਦਾ ਕੋਈ ਬਲ ਫੇਰ ਸੀ ਉਹੀ ਗਏ ਨੇ ਨਾਲ ਕਿਸੇ ਦੇ। ਉਂਝ ਨਹੀਂ, ਜਿੱਥੇ ਕਿਸੇ ਦੀ ਰਿਸ਼ਤੇਦਾਰੀ ਹੈ ਸੀ ਉੱਥੇ ਜਾਂਦੇ ਰਹੇ। ਕਿਹਨਾਂ ਦੀ ਦਰਿਆਓਂ ਪਾਰ ਸੀ ਰਿਸ਼ਤੇਦਾਰੀ, ਪਾਰ ਚਲੇ ਗਏ। ਜਿਨ੍ਹਾਂ ਦੀ ਵਾਰ ਸੀ ਉਹ ਆਰ ਚਲੇ ਗਏ। ਅੱਛਾ ਬਜ਼ੁਰਗੋ, ਫਿਰ ਤੁਸੀਂ ਉੱਥੇ ਜਾ ਕੇ ਬੈਠੇ ਆਪਣੇ ਨਾਨਕਿਆਂ ਦੇ ਪਿੰਡ, ਉੱਥੇ ਕਿੰਨੇ ਦਿਨ ਬੈਠੇ? ਉੱਥੋਂ ਦੂਜੇ ਦਿਨ ਉੱਥੋਂ ਦਫਾ ਹੋ ਗਿਆ। ਕਿੱਧਰ ਨੂੰ ਚਲੇ ਗਏ? ਫਿਰ ਇੱਧਰ ਟੌਂਸਾ ਬਲਾ ਪਿੰਡ ਹੁੰਦੇ ਸਨ ਪਰਾਂ ਪਹਾੜ ਤੋਂ। ਅੱਛਾ, ਪਰਾਂ ਜਾ ਕੇ ਉੱਥੇ ਰਹੇ ਅਸੀਂ ਕੋਈ ਮਹੀਨਾ ਕੁ। ਉੱਥੋਂ ਫਿਰ ਬਲਾ ਚੌਰ ਆ ਗਏ।
ਬਲਾਚੌਰ ਤੋਂ ਫਿਰ ਅਸੀਂ ਆ ਗਏ ਗੜ੍ਹ ਸ਼ੰਕਰ। ਅੱਛਾ ਗੜ੍ਹ ਸ਼ੰਕਰ ਤੋਂ ਫਿਰ ਅਸੀਂ ਆ ਗਏ ਫਲੌਰ। ਅੱਛਾ ਗੱਡੀ ਤੇ ਆਏ ਸੀ ਕਿ ਪੈਦਲ ਹੀ? ਨਹੀਂ, ਫਲੌਰੋਂ ਗੱਡੀ ਤੇ ਆਏ। ਫਲੌਰ ਤੋੜੀ ਅਸੀਂ ਗੱਡੀ ਤੇ ਆਏ, ਨਹੀਂ ਸਾਨੂੰ ਪਤਾ ਫਲੌਰ ਕਿੱਥੇ ਗਏ। ਅੱਛਾ ਹੁਣ ਯਾਦ ਨਹੀਂ ਹੈ ਤੁਹਾਨੂੰ? ਨਾ ਨਾ, ਸਾਨੂੰ ਪਤਾ ਹੀ ਨਹੀਂ ਜੀ, ਸਾਡੇ ਵਡੇਰਿਆਂ ਨੂੰ ਪਤਾ ਹੋਵੇ, ਸਾਨੂੰ ਨਹੀਂ ਪਤਾ। ਸਹੀ ਹੋ ਗਿਆ। ਹਾਂਜੀ। ਅੱਛਾ ਬਜ਼ੁਰਗੋ, ਇਹ ਦੱਸੋ ਕਿ ਤੁਸੀਂ ਰਸਤੇ ਦੇ ਵਿੱਚ ਕੁਝ ਵੇਖਿਆ, ਤੁਹਾਡੇ ਪਿੰਡ ਦੇ ਉੱਤੇ ਕਿਸੇ ਨੇ ਹਮਲਾ ਤਾਂ ਨਹੀਂ ਕੀਤਾ ਜਾਂ ਕਾਫਲੇ ਦੇ ਉੱਤੇ? ਸਾਡੇ ਪਿੰਡ ਤੇ ਕੋਈ ਹਮਲਾ ਨਹੀਂ ਹੋਇਆ। ਆਹ ਜਿਹੜਾ ਉੱਠ ਕੇ ਗਿਆ, ਇਹਨਾਂ ਦੇ ਪਿੰਡ ਬੜੀ ਵੱਡ ਵਢਾਈ ਹੋਈ। ਇਹਨਾਂ ਦਾ ਕਿਹੜਾ ਪਿੰਡ ਸੀ? ਇਹਨਾਂ ਦਾ ਪਿੰਡ ਖਟਾਣਾ ਸੀ। ਅੱਛਾ ਹਾਂ, ਉੱਥੇ ਬੜੀ ਵੱਡ ਵਢਾਈ, ਉਹ ਤੇ ਮਾਜਰ ਸੀ। ਉਹਨੇ ਫਲਾਣੇ ਨੇ ਹਮਦਰਦ ਕਰਨੀ, ਚਮਕੇ ਬਟੇਰੇ ਸਨ, ਸਿੱਧੇ ਲੋਕ ਸਨ। ਅੱਛਾ ਉੱਥੇ ਬਾਬਾ ਵੱਡੇ ਸਿੱਖਾਂ ਨੇ। ਕਿ ਤੁਸੀਂ ਜਦੋਂ ਬਾਰਡਰ ਕ੍ਰਾਸ ਕੀਤਾ ਗੱਡੀ ਦੇ ਵਿੱਚ, ਇੱਥੇ ਆ ਕੇ ਕਿੱਥੇ ਬੈਠੇ ਤੁਸੀਂ ਸਭ ਤੋਂ ਪਹਿਲੇ ਅਸੀਂ ਆਏ ਲਾਹੌਰ, ਕੋਈ ਐਸੀ ਕੋਈ ਕੰਪ ਉੱਥੇ ਉੱਥੇ ਧੱਕੇ ਖਾਧੇ, ਨਾ ਕੋਈ ਖਾਣ ਨੂੰ ਨਾ ਪੀਣ ਨੂੰ, ਕਦੀ ਕੁਝ ਲੱਭ ਜਾਣਾ, ਕਦੀ ਕੁਝ ਨਾ ਲੱਭਣਾ। ਉਹ ਬੜੇ ਧੱਕੇ ਵੇਖੇ ਨੇ। ਜਦੋਂ ਟੁਰੇ ਆਉਂਦੇ ਸਨ ਤੇ ਫਿਰ ਪੈਰਾਂ ਤੋਂ ਖੂਨ ਆ ਗਿਆ। ਫਿਰ ਕਿਸੇ ਆਖਣ ਲੱਗੇ ਵੀ ਇੱਥੇ ਸਾਡੇ ਪਿੰਡ ਇੱਕ ਆਇਆ, ਉਹਦੇ ਨਾਂ ਕਰੀਮ ਬਖਸ਼ ਸੀ। ਅੱਛਾ ਵੀ ਕਰੀਮ ਬਖਸ਼ ਉੱਥੇ ਬੈਠਿਆ ਗੁਜਰਾੜੀ 'ਚ, ਉੱਥੇ ਚਲੀਏ। ਫਿਰ ਅਸੀਂ ਇੱਥੇ ਆ ਗਏ। ਇੱਥੇ ਫਿਰ ਕੱਚੀ ਪੱਕੀ ਸਾਨੂੰ ਜ਼ਮੀਨ ਪੈਂਦੀ ਰਹੀ, ਜਿਵੇਂ ਦੀ ਪੈਂਦੀ ਰਹੀ, ਫਿਰ ਪੱਕੀ ਹੋ ਗਈ, ਫਿਰ ਇਸਤੇਮਾਲ ਹੋ ਗਿਆ। ਬਸ ਸਿਆਪੇ ਹੀ ਹੈ ਸਾਡੀ ਜਾਨ। ਅੱਛਾ, ਜਿਹੜੇ ਬਜ਼ੁਰਗੋ ਤੁਹਾਡੇ ਪਿੰਡੋਂ, ਉੱਥੋਂ ਤੁਹਾਡਾ ਪਿੰਡ ਸੀ ਪੁਰਾਣਾ, ਉੱਥੋਂ ਦੇ ਜਿੰਨੇ ਵੀ ਸੀ ਲੋਕ, ਉਹ ਇਸ ਪਿੰਡ 'ਚ ਆ ਕੇ ਆਬਾਦ ਹੋਏ ਨੇ ਕਿ ਲਹਿਦਾ ਪਿੰਡਾਂ 'ਚ? ਨਹੀਂ ਨਹੀਂ, ਸਾਡੇ ਤਾਂ ਆਪਣੇ ਜਿਹੜੇ ਪਿੰਡ ਦੇ ਨੇ ਉਹ ਸਾਰੇ ਲਾਹੌਰ ਦੇ ਜ਼ਿਲ੍ਹੇ ਬੈਠੇ ਨੇ। ਇੱਥੇ ਸਿਰਫ 4 ਘਰ ਆਏ ਸਨ। ਅੱਛਾ ਹਾਂਜੀ, ਮੇਰਾ ਇੱਕ ਚਾਚਾ ਸੀ, ਬਸ ਇਹ ਮੇਰੇ 2 ਤਾਏ ਸਨ, ਉਹ ਇੱਥੇ ਆਏ ਨੇ। ਅੱਛਾ, ਜਦੋਂ ਤੁਸੀਂ ਉਦੋਂ ਵਾਲੀ ਆਏ, ਉਦੋਂ ਇਹ ਪਿੰਡ ਛੋਟਾ ਜਿਹਾ ਸੀ ਕਿ ਵਾਹਵਾ ਵੱਡਾ ਪਿੰਡ ਸੀ? ਨਹੀਂ, ਜਦ ਤੇ ਪਿੰਡ ਇਹ ਸੜਕ ਦੇ ਅੰਦਰ ਹੀ था। ਤੇ ਆ ਵੀ ਅਸੀਂ ਵੀ ਬਾਹਰ ਹੀ ਪਾਇਆ ਪਿੰਡ ਤੋਂ। ਅੱਛਾ ਤੇ ਉਹ ਇੱਕ ਨੇ ਸਾਹਮਣੇ ਸਾਡੇ ਸਲੀਮ ਦੀ ਕੋਠੀ ਹੈ ਨਾ ਸਾਹਮਣੇ, ਹਾਂਜੀ ਹਾਂਜੀ, ਉਹ ਗਲੀ ਜਾਂਦੀ, ਉਹਦੇ ਤੋਂ ਪਰਾਂ ਹੀ ਗਲੀ ਜਾਂਦੀ, ਉਹ ਵੀ ਬਾਹਰ ਹੈ। ਉਹ ਵੀ ਪਿੰਡੋਂ ਬਾਹਰ ਸਨ? ਬਾਹਰ ਸਨ। ਐਵੇਂ ਪਿੰਡ ਪੂਰਾ ਸੀ, ਗੋਲ ਸੀ, 4 ਚੁਫੇਰੇ ਰਾਹ ਸੀ। ਘਰ ਕੱਚੇ ਸੀ ਸਿੱਖਾਂ ਦੇ ਜਾਂ ਪੱਕੇ ਸੀ? ਨਹੀਂ, ਘਰ ਉਹਨਾਂ ਦੇ ਲਾਂਬਿਆਂ ਦੀ ਗਲੀ ਸਾਰੀ ਪੱਕੀ ਸੀ। ਅੱਛਾ ਹਾਂਜੀ। ਕਿਹੜੇ ਕਿਹੜੇ ਲੋਕ ਇੱਥੇ ਆਬਾਦ ਸੀ? ਕੋਈ ਸੁਣਿਆ ਹੋਣਾ ਤੁਸੀਂ ਇੱਥੇ ਦੇ ਜਿਹੜੇ ਬਸ਼ਿੰਦੇ ਸਨ ਉਹਨਾਂ ਦੇ ਕੋਲੋਂ, ਇਹਨਾਂ ਦੇ ਬਾਰੇ ਦੱਸਣਾ। ਇਹਨਾਂ ਦੇ ਬਾਰੇ ਜਿਹੜੇ ਦੱਸਦੇ ਸਨ, ਉਹ ਬਲੰਦਾ ਘੁਮਿਆਰ ਹੁੰਦਾ ਸੀ, ਤੇ ਇੱਕ ਮਰਾਦ ਹੁੰਦਾ ਸੀ, ਨਵਾਬ ਹੁੰਦਾ ਸੀ, ਉਹ ਬਲੰਦੇ ਦੇ ਸਨ। ਨਹੀਂ, ਉਹ ਕੀ ਦੱਸਦੇ ਸਨ ਕਿ ਇੱਥੇ ਕਿਹੜੇ ਲੋਕ ਆਬਾਦ ਸੀ? ਉਹ ਆਂਦੇ ਨੇ ਇੱਥੇ ਬਾਹਮਣ ਸਨ, ਲਾਂਬੇ ਕਹਿੰਦੇ ਸਨ ਉਹਨਾਂ, ਲਾਂਬੇ। ਅੱਛਾ, ਉਹਨਾਂ ਦਾ ਕੋਈ ਨਾਂ ਚੇਤਾ? ਨਹੀਂ, ਸਿਰਫ ਇੱਕ ਗੁਰਬਖਸ਼ ਸਿੰਘ ਦੇ ਨਾਂ ਦਾ ਪਤਾ। ਗੁਰਬਖਸ਼ ਸਿੰਘ? ਗੁਰਬਖਸ਼ ਸਿੰਘ ਹੁੰਦਾ ਸੀ। ਉਹਦਾ ਚੁਬਾਰਾ 3 ਮੰਜ਼ਲਾ ਸੀ। ਉਹਦਾ ਚੁਬਾਰਾ 3 ਮੰਜ਼ਲਾ ਸੀ? ਹੁਣ ਵੀ ਹੈ, ਮੌਜੂਦ ਹੈ। ਉਹ ਜਿਹੜੇ ਉਹਨਾਂ ਦਾ ਘਰ ਹਲੇ ਮੌਜੂਦ ਹੈ? ਆ ਕਿਹੜੀ ਸਾਈਡ ਤੇ ਪਿੰਡ ਤੋਂ? ਪਿੰਡ ਦੀ ਸਾਹਮਣੇ ਗਲੀ ਜਾਂਦਾ, ਉਹੀ ਲਾਂਬਿਆਂ ਵਾਲੀ ਗਲੀ ਅੰਜ ਚਲੇ ਜਾਂਦੀ, ਉਹ ਅੰਜ ਜਾਂਦੀ। ਉਹ ਲਾਂਬਿਆਂ ਦਾ ਕਾਰੋਬਾਰ ਵਗੈਰਾ ਹੈਗਾ ਸੀ ਇੱਥੇ ਪਿੰਡ ਦੇ ਵਿੱਚ? ਉਹਨਾਂ ਦਾ ਕਾਰੋਬਾਰ ਉਹ ਤੇ ਬਹੁਤ ਦੱਸਦੇ ਨੇ, ਕਈਆਂ ਦੀਆਂ ਆੜਤਾਂ ਸਨ, ਕੋਈ ਬਾਹਰ ਅੰਦਰ ਕਰਦੇ ਸਨ। ਉਹ ਅੰਬੀਰ ਸਨ, ਖੱਤਰੀ ਜਾਦੇ। ਅੱਛਾ, ਖੱਤਰੀ ਸਨ? ਉਹ ਖੱਤਰੀ ਸਨ। ਲਾਂਬੇ ਉਂਝੀ ਉਹਨਾਂ ਦਾ ਆਲ ਸੀ ਕੋਈ। ਤੇ ਜਿਹੜੇ ਸਿੱਖ ਇੱਥੇ ਰਹਿੰਦੇ ਸੀ ਉਹਨਾਂ ਦੇ ਨਾਂ ਚੇਤਾ? ਨਹੀਂ, ਇੱਥੇ ਸਿੱਖਾਂ ਦਾ ਸਾਨੂੰ ਕੋਈ ਪਤਾ, ਸਿਰਫ ਇੱਥੇ ਬਸ ਇਹ ਸਿੱਖਾਂ ਦਾ ਨਾਂ ਸਾਨੂੰ ਕੋਈ ਨਹੀਂ। ਉਹ ਲੰਬੜਦਾਰ ਹੈ ਸੀ, ਉਹਦਾ ਨਾਂ ਵੀ ਹੁਣ ਭੁੱਲਦੇ ਜਾਂਦੇ। ਆਹ ਸਾਹਮਣੇ ਗਲੀ ਜਾਣੀ ਨਾ, ਹਾਂਜੀ, ਇਹਦੇ ਵਿੱਚ ਜਾਇਓ ਤੇ ਉੱਥੇ ਸ਼ਫੀ ਕਾਲ ਸੇ। ਅੱਛਾ, ਉਹਦਾ ਘਰ ਪੁੱਛ ਕੇ ਉਹਦੇ ਮੁੰਡੇ ਕੋਲ ਫੋਨ ਆਉਂਦਾ ਉੱਥੋਂ ਬਾਹਮਣਾ ਦਾ। ਅੱਛਾ, ਹਾਂਜੀ, ਉਹਦੇ 2 ਮੁੰਡਿਆਂ ਕੋਲ ਆਉਂਦਾ ਹੈ। ਸਹੀ ਹੋ ਗਿਆ। ਉਹ ਉਹਨਾਂ ਨੂੰ ਪੁੱਛ ਕੇ ਦੱਸੋ। ਉਹਨਾਂ ਨੇ ਦੱਸਿਆ ਵੀ ਸਾਡੇ ਪਿੰਡ ਆ ਜਾਓ, ਸਾਡੇ ਪਿੰਡ ਆ ਹੋਇਆ, ਸਾਡੇ ਪਿੰਡ ਆ ਹੋਇਆ। ਉਹ ਮੇਰੇ ਨਾਲ ਮਾਲੂਮਾਤ ਚਾਹਤੇ ਜਾਣ। ਉਹ ਕੀ ਨਾਂ ਤੁਸੀਂ ਦੱਸਿਆ ਬਜ਼ੁਰਗਾਂ ਦਾ? ਮੁਹੰਮਦ ਸ਼ਫੀ ਹੈ, ਕਾਲਸ। ਹਾਂ, ਉਹਦਾ ਘਰ ਪੁੱਛ ਲੈਣਾ, ਜਿਹੜੀ ਸਾਹਮਣੇ ਗਲੀ ਜਾਂਦੀ। ਉਹ ਤੁਹਾਡੇ ਤੋਂ ਵੱਡੇ ਨੇ? ਭਾਵੇਂ ਮੇਰੇ ਤੋਂ ਛੋਟੇ ਹੋਣ, ਬਾਜੇ ਦਾ ਆਪਣੇ ਜੈਨ ਹੁੰਦਾ ਨਾ, ਆਪਣਾ ਜੈਨ ਹੁੰਦਾ ਬਾਜੇ ਦਾ। ਤੁਹਾਡਾ ਉਂਝ ਪਿੰਡ ਆਪਣਾ ਵੇਖਣ ਨੂੰ ਦਿਲ ਕਰਦਾ ਕਿ ਨਹੀਂ? ਦਿਲ ਤੇ ਕਰਦਾ ਵਤਨ ਨੂੰ, ਤੇ ਭਾਵੇਂ
ਉਹ ਤੋਤੇ ਆਂਗਣ ਹਾਏ ਵਤਨ ਹਾਏ ਹੁੰਦੀ ਤਾਂ ਦਰਖਤ ਦੀ ਖੁੱਟੇ ਹੈ ਨਾ, ਪਰ ਵਤਨ ਵਤਨੀ ਹੁੰਦਾ ਹੈ। ਅਸੀਂ ਇੱਥੇ ਆ ਕੇ ਤੇ ਜਲੀਲੀ ਹੁੰਦੇ ਭਾਵੇਂ ਕਿੱਡੇ ਵੀ ਅਮੀਰ ਹੋ ਜਾਈਏ। ਹੁਣ ਚੁਬਾਰੇ ਵੀ ਪਏ ਨੇ ਭੈਣ ਨੂੰ, ਸਾਨੂੰ ਕੱਚੇ ਚੰਗੇ। ਵਤਨ ਨਹੀਂ ਭੁੱਲਿਆ। ਵਤਨ ਵਤਨੀ ਉਹ ਤੋਤੇ ਨੂੰ ਨਾ ਦੁਨੀਆ ਤੁਸੀਂ ਪਿੰਜਰੇ 'ਚ ਰੱਖਿਆ ਹੁੰਦਾ, ਬਦਾਮ ਵੀ ਪਾਉਂਦੇ, ਸੇਬ ਵੀ ਕੱਟ ਕੇ ਪਾਉਣੇ, ਉਹ ਫੇਰ ਵੀ ਝੂਰਦਾ ਰਹਿੰਦਾ ਹਾਏ ਵਤਨ ਹਾਏ ਵਤਨ। ਹੁਣ ਜੀ ਤੇ ਦਰਖਤ ਦੀ ਖੁੱਡੇ ਹੈ ਨਾ, ਸਹੀ ਗੱਲ ਹੈ। ਉਹ ਵਤਨ ਸਮਝ ਬਸ ਫਿਰ ਤੁਹਾਡਾ ਵੀ ਉਹ ਵਤਨ ਹੀ ਸੀ। ਵਤਨੀ ਸਾਡਾ। ਠੀਕ ਹੋ ਗਿਆ ਬਜ਼ੁਰਗੋ, ਠੀਕ ਹੈ। ਬਹੁਤ ਸ਼ੁਕਰੀਆ।